ਪੱਤਰਕਾਰ ਨੇ ਲੇਡੀ ਇਨਗ੍ਰਾਹਮ, ਉਹਨਾਂ ਨੇ ਪੁੱਛਿਆ ਕਿ ਭਈ ਤੁਸੀਂ ਜਿਹੜਾ ਸ਼ੁਰੂ ਕੀਤਾ ਸੀ H1B ਵੀਜ਼ਾ, ਉਹਦੇ ਬਾਅਦ ਤੁਸੀਂ ਉਹਦੇ ਤੇ ਬਹੁਤ ਸਾਰੀ ਪਾਬੰਦੀਆਂ ਲਾ ਰਹੇ ਸੀ, ਹੁਣ ਤੁਸੀਂ ਉਹਦੇ ਤੇ ਥੋੜਾ ਜਿਹਾ ਰਿਲੈਕਸੇਸ਼ਨ ਦੇ ਦਿੱਤੀ ਹੈ, ਕੀ ਵਜ੍ਹਾ ਹੈ? ਉਹਨਾਂ ਨੇ ਕਿਹਾ ਕਿ ਯੂ ਗਾਇਜ਼ ਡੋਂਟ ਹੈਵ ਟੈਲੈਂਟ, ਜਿਹੜਾ ਤੁਹਾਨੂੰ ਰਿਕੁਆਇਰਮੈਂਟ ਆ। ਤੇ ਉਹਨਾਂ ਨੇ ਕਿਹਾ ਜੀ ਜਿਹੜੇ ਲੋਕ ਇਸ ਵੇਲੇ ਵੈਲਫੇਅਰ ਤੇ ਨੇ, ਮਤਲਬ ਜਿਹੜੇ ਇਸ ਵੇਲੇ ਜੌਬ ਤੇ ਨਹੀਂ ਹੈਗੇ, ਤੁਸੀਂ ਉਹਨਾਂ ਨੂੰ ਚੱਕ ਕੇ ਜਿਹੜਾ ਮਿਜ਼ਾਈਲ ਸਾਇੰਟਿਸਟ ਦੀ ਪੋਜੀਸ਼ਨ ਤੇ ਨਹੀਂ ਲਾ ਸਕਦੇ। ਕਹਿਣ ਦਾ ਮਕਸਦ ਹੈ ਕਿ ਜਿਹੜੀ ਅਮਰੀਕਾ ਦੀ ਰਿਕੁਆਇਰਮੈਂਟ ਹੈ ਟੈਲੈਂਟ ਦੀ ਇਸ ਵੇਲੇ, ਉਸ ਟੈਲੈਂਟ ਨੂੰ ਤੁਹਾਨੂੰ ਬਾਹਰੋਂ ਲੈ ਕੇ ਆਣਾ ਪੈਣਾ। ਉਹਨਾਂ ਨੇ ਕਿਹਾ ਜਿਹੜਾ ਸਤੰਬਰ 2025 ਚ ਹੁੰਡਾਈ ਦੀ ਕੰਪਨੀ ਜਿਹੜੀ ਹੈ, ਉਹਦੇ ਚ ਬੈਟਰੀ ਪਲਾਂਟ ਦੇ ਅੰਦਰ ਰੇਡ ਹੋਇਆ ਸੀ ਜਾਰਜੀਆ ਚ। ਕਿੰਨੇ ਸਾਰੇ ਕੋਰੀਆ, ਸਾਊਥ ਕੋਰੀਆ ਦੇ ਕੰਟਰੈਕਟਰ ਜੇ ਤੁਸੀਂ ਫੜ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤੇ। ਉਹਨਾਂ ਨੇ ਕਿਹਾ ਇਦਾਂ ਦੇ ਬਹੁਤ ਮੁਸ਼ਕਿਲ ਹੈਗੇ ਜਿਹੜੇ ਤੁਸੀਂ ਆਲਰੇਡੀ ਡਿਪੋਰਟ ਕਰ ਦਿੱਤੇ, ਉਹਨਾਂ ਨੂੰ ਰਿਪਲੇਸ ਕਰਨਾ। ਤੇ ਕਹਿਣ ਦਾ ਮਕਸਦ ਹੈ ਕਿ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਇਹ ਮੀਡੀਆ ਕੋਲ ਵੀ ਹੈਗੀ, ਇਹ ਟਰੰਪ ਜੀ ਕੋਲ ਵੀ ਹੈਗੀ, ਇਹ ਅਸੀਂ ਵੀ ਦੇਖ ਰਹੇ ਹਾਂ ਕਿ ਐਂਡ ਆਫ ਦਾ ਡੇ ਜਿਹੜਾ ਕੰਟਰੀ ਚਾਹੁੰਦਾ ਹੈ ਅਮਰੀਕਾ ਕਿ ਹਰ ਚੀਜ਼ ਉਹਦੇ ਪੈਰ ਦੇ ਨਾਲ ਲੱਗੀ ਹੋਏ, ਉਹ ਹੋਏਗੀ। ਪਰ ਐਟ ਦਿਸ ਮੂਮੈਂਟ ਉਹਦੇ ਸਵਿਚ ਕਰਨ ਵਾਸਤੇ, ਚੇਂਜ ਕਰਨ ਵਾਸਤੇ ਉਹਨਾਂ ਨੂੰ ਬਹੁਤ ਜ਼ਿਆਦਾ ਗਰਾਊਂਡ ਕੰਮ ਕਰਨਾ ਪੈਣਾ। ਲਾਰਜ ਫਲੀਟ ਨੇ, ਉਹ ਤੇ ਇੱਕ ਚੀਜ਼ ਵੀ ਹੁੰਦੀ ਹੈ ਜਿਹੜੀ ਟਰੰਪ ਜੀ ਜਦੋਂ ਵੀ ਕੋਈ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਕੋਈ ਵੀ ਡਿਸੀਜਨ ਲੈਂਦੀ ਤਾਂ ਉਹਦੇ ਬਾਅਦ ਕੀ ਹੁੰਦਾ ਭਲਾ, ਅਨਸਰਟੇਨਿਟੀ ਹੈ ਨਾ, ਉਹ ਹਰ ਪਾਸੇ ਹੋ ਜਾਂਦੀ। ਜਿਵੇਂ ਹੁਣ ਮੈਂ ਇੱਕ ਹੋਰ ਨਿਊਜ਼ ਦੇਖ ਰਿਹਾ ਸੀ ਕਿ ਜਿਹੜਾ ਇਹਨਾਂ ਨੇ ਲਾਇਆ ਸੀ ਕਿ ਜਿਹੜੇ ਸ਼ਿਪ ਹੋਣਗੇ ਚਾਈਨਾ ਦੇ ਬਣੇ ਤੇ ਉਹ ਲੰਗਰ ਅੰਦਾਜ਼ ਹੋਣਗੇ ਤੇ ਪਰ ਟਨ ਜਿਹੜਾ ਸਾਰੇ ਸ਼ਿਪਾਂ ਨੂੰ ਜਿਹੜਾ $50 ਦੇਣਾ ਪਏਗਾ, ਉਹ ਵੀ ਉਹਨਾਂ ਨੇ ਥੋੜਾ ਜਿਹਾ ਮਾਮਲਾ ਚੇਂਜ ਕਰ ਲਿਆ। ਤੇ ਉਹਦੀ ਵਜ੍ਹਾ ਤੋਂ ਪੋਰਟ ਵਾਲੀ ਵੀ ਬਹੁਤ, ਜਿਹੜੇ ਪੋਰਟ ਵਾਲੇ ਨੇ ਉਹ ਵੀ ਬਹੁਤ ਸਾਰੀ ਮਤਲਬ ਖਬਰਾਂ ਆ ਰਹੀਆਂ ਨੇ। ਕਹਿਣ ਦਾ ਮਕਸਦ ਅਨਸਰਟੇਨਿਟੀ ਜਿਹੜੀ ਹੈ ਨਾ ਬਹੁਤ ਜ਼ਿਆਦਾ ਇਸ ਵੇਲੇ ਇੱਕ ਕੁਐਸਚਨ ਹੈਗਾ। ਸੁਣਿਆ ਹੈ ਕਿ USA ਟਰੱਕ ਸੇਲਸ ਦਾ ਜਿਹੜਾ ਸਿਲਵਰ ਪੈਕੇਜ ਆ ਉਹਨੂੰ ਤੁਸੀਂ ਬੜਾ ਇੰਪਰੂਵ ਕੀਤਾ ਹੈ। ਇਹ ਇੰਪਰੂਵਮੈਂਟ ਹੈ ਜਿਹੜੀ ਇਹਦੇ ਵਿੱਚ ਤੁਸੀਂ ਕੋਈ ਬਿਹਤਰੀ ਕੀਤੀ ਹੈ, ਜਾਣਕਾਰੀ ਤਾਂ ਦਿਓ ਉਸ ਬਾਰੇ। ਜੀ ਬਿਲਕੁਲ, ਜਿਹੜਾ ਸਾਡਾ ਸਿਲਵਰ ਪੈਕੇਜ ਹੈ, ਜਿਹੜਾ ਮਤਲਬ ਇੰਟਰਨੈਸ਼ਨਲ ਦੇ ਅਸੀਂ 골ਡ ਪੈਕੇਜ ਆਫਰ ਕਰ ਰਹੇ ਹਾਂ, ਤੇ ਜਿਹੜੇ ਸਾਡੇ ਰੀਟੇਲ ਦੇ ਸਲੀਪਰ ਟਰੱਕ ਨੇ ਜਿਹਦੇ ਚ ਫਰੇਟ ਲਾਈਨਰ ਆ, ਜਿਹਦੇ ਚ ਕੈਨਵਰਟ ਆ, ਪੀਟਰਬਿਲਟ ਆ, ਉਹਦੇ ਚ ਅਸੀਂ ਜਿਹੜਾ ਸਿਲਵਰ ਪੈਕੇਜ ਆ ਉਹਦੇ ਤੇ ਦੇ ਰਹੇ ਸੀ ਅਸੀਂ। ਤੇ ਪਹਿਲਾਂ ਆਪਾਂ 25,000 ਮਾਈਲ ਕਵਰ ਕਰ ਰਹੇ ਸੀ, ਹੁਣ ਅਸੀਂ ਜਿਹੜਾ 6 ਮੰਥ ਅਨਲਿਮਿਟਿਡ ਮਾਈਲ ਯੂਜ਼ ਕਵਰ ਕਰ ਰਹੇ ਹਾਂ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦਾ, ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ। ਔਰ ਹਫਤਾਵਾਰ ਮੁਲਾਕਾਤ ਜਿਹੜੀ ਅਸੀਂ USA ਟਰੱਕ ਸੇਲਸ ਦੇ ਪਲੇਟਫਾਰਮ ਤੋਂ ਸਈਦ ਸਾਹਿਬ ਦੇ ਨਾਲ ਕਰਨੇ ਆ। ਸੋ ਅੱਜ ਵੀ ਸਈਦ ਸਾਹਿਬ ਨੂੰ ਇਸ ਲਾਈਵ ਗੱਲਬਾਤ 'ਚ ਜੀ ਆਇਆਂ ਨੂੰ ਕਹਿੰਦੇ। ਸਈਦ ਸਾਹਿਬ ਜੀ ਆਇਆਂ ਨੂੰ ਕਹਿੰਦੇ, ਬੜਾ ਨਿੱਘਾ ਜਿਹਾ ਸਵਾਗਤ ਹੈ ਆਪ ਜੀ ਦਾ। ਜੀ ਬਹੁਤ ਬਹੁਤ ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਤੇ ਸਭ ਨੂੰ ਨਮਸਕਾਰ ਜੀ। ਜੀ ਸਭ ਵੱਲੋਂ ਜੀ ਆਇਆਂ ਨੂੰ ਵੀ ਕਹਿੰਦੇ ਆ ਜੀ ਤੁਹਾਨੂੰ। ਤੇ ਅੱਜ ਦੀ ਗੱਲਬਾਤ ਜਿਹੜੀ ਉਹਦੀ ਸ਼ੁਰੂਆਤ ਜਾਣਾ ਚਾਹਾਂਗਾ ਮੈਂ। ਜੀ ਜੀ ਬਿਲਕੁਲ, ਸ਼ੁਰੂ ਕਰੀਏ ਜੀ। ਬੜੀ ਕਦੀ ਨਾ ਕੋਈ ਹੌਸਲਾ ਅਫਜ਼ਾ ਜਿਹਨੂੰ ਕਹਿੰਦੇ ਕਿ ਐ ਬੰਦਾ ਤਪਦੀ ਰੇਤ ਦੇ ਵਿੱਚ ਤੱਤੀਆਂ ਹਵਾਵਾਂ ਚੱਲਣ ਡਿਆ ਹੋਵੇ ਔਰ ਯਕਦਮ ਇੱਕ ਹਵਾ ਦਾ ਬੁੱਲਾ ਉਸ ਪਾਸਿਓਂ ਆ ਜਾਵੇ ਜਿੱਧਰ ਨੂੰ ਆਪ ਹਵਾ ਔਰ ਹਨੇਰੀ ਵਗਣ ਡਈ ਹੋਵੇ, ਯਾਨੀ ਮੁਖਾਲਫ ਸਿਮਤ ਚੋਂ, ਔਰ ਏਡਾ ਸੋਹਣਾ ਔਰ ਠੰਡਾ ਹੋਵੇ ਕਿ ਰੂਹ ਜਿਹੀ ਹੈ ਜਿਹੜੀ ਉਹਨੂੰ ਸਰੂਰ ਹੋਵੇ। ਇੱਕ ਇਹੋ ਜਿਹਾ ਬਿਆਨ ਆਇਆ ਕਿ ਡੋਨਲਡ ਟਰੰਪ ਹੋਣੇ ਨੇ ਜਿਹੜੇ H1B ਵੀਜ਼ੇ ਬਾਰੇ ਉਹਨਾਂ ਨੇ ਆਪਣੀ ਪਾਲਿਸੀ ਹੈ ਜਿਹੜੀ ਉਹਦੇ ਚ ਜੋ ਕੋਈ ਨਰਮੀ ਹੈ ਉਸ ਬਾਰੇ ਪੱਤਰਕਾਰਾਂ ਨੇ ਸਵਾਲ ਕੀਤਾ ਜੀ। ਸਵਾਲ ਪੁੱਛਿਆ ਤੇ ਉਹਦਾ ਜਦੋਂ ਟਰੰਪ ਹੋਣਾ ਨੇ ਬਿਲਕੁਲ ਕਹਿੰਦੇ ਨੇ ਕਿ ਬਰਜਸਤਾ ਬੂਹੇ ਖਿੜਕੀਆਂ ਤੋੜ ਜਵਾਬ ਦਿੱਤਾ ਤੇ ਬੜਿਆਂ ਨੂੰ ਚੁੱਪ ਪੈ ਗਈ। ਤੇ ਖਬਰਾਂ ਤੇ ਇਹ ਵੀ ਨੇ ਕਿ ਕਈਆਂ ਨੂੰ ਦੰਦਲਾਂ ਵੀ ਪੈ ਗਈਆਂ। ਜ਼ਰਾ ਮੈਂ ਚਾਹੁੰਦਾ ਕਿ ਠੰਡੀ ਹਵਾ ਦਾ ਬੁੱਲਾ ਜਿਹੜਾ ਇਹਦਾ ਸਰੂਰ ਤੁਹਾਡੀ ਜ਼ੁਬਾਨੀ ਸੁਣੀਏ। ਜੀ ਬਿਲਕੁਲ, ਪਹਿਲੀ ਵਾਰੀ ਕਿਸੇ ਪ੍ਰੈਜ਼ੀਡੈਂਟ ਨੇ ਇਹ ਸਿੱਧਾ ਜਿਹੜਾ ਖੋਲ ਕੇ ਕਿਹਾ ਹੈ। ਤੇ ਡੋਨਲਡ ਟਰੰਪ ਜੀ ਵਾਸਤੇ ਬਹੁਤ ਸਾਰੀ ਮਤਲਬ ਖਬਰਾਂ ਆਉਂਦੀਆਂ ਨੇ, ਪਰ ਬਿਲਕੁਲ ਜਿਹੜਾ ਨਾ ਸਟ੍ਰੇਟ ਫਾਰਵਰਡ ਇਸ ਤਰ੍ਹਾਂ ਦੀ ਖਬਰ ਮੈਂ ਪਹਿਲੀ ਵਾਰੀ ਸੁਣੀ ਆ। ਉਹਨਾਂ ਨੇ ਜਦੋਂ ਫੌਕਸ ਨਿਊਜ਼ ਦੇ ਜਿਹੜੇ ਪੱਤਰਕਾਰ ਨੇ ਲੇਡੀ ਇਨਗ੍ਰਾਹਮ, ਉਹਨਾਂ ਨੇ ਪੁੱਛਿਆ ਕਿ ਭਈ ਤੁਸੀਂ ਜਿਹੜਾ ਸ਼ੁਰੂ ਕੀਤਾ ਸੀ H1B ਵੀਜ਼ਾ, ਉਹਦੇ ਬਾਅਦ ਤੁਸੀਂ ਉਹਦੇ ਤੇ ਬਹੁਤ ਸਾਰੀ ਪਾਬੰਦੀਆਂ ਲਾ ਰਹੇ ਸੀ, ਹੁਣ ਤੁਸੀਂ ਉਹਦੇ ਤੇ ਥੋੜਾ ਜਿਹਾ ਰਿਲੈਕਸੇਸ਼ਨ ਦੇ ਦਿੱਤੀ ਹੈ, ਤੇ ਕੀ ਵਜ੍ਹਾ ਹੈ? ਤੇ ਉਹਨਾਂ ਨੇ ਬਹੁਤ ਖੁੱਲ ਕੇ ਜਵਾਬ ਦਿੱਤਾ, ਮਤਲਬ ਸਿੱਧਾ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਯੂ ਗਾਇਜ਼ ਡੋਂਟ ਹੈਵ ਟੈਲੈਂਟ, ਮਤਲਬ ਤੁਹਾਡੇ ਕੋਲ ਟੈਲੈਂਟ ਨਹੀਂ ਹੈਗਾ ਜਿਹੜਾ ਤੁਹਾਨੂੰ ਰਿਕੁਆਇਰਮੈਂਟ ਆ। ਉਹਦਾ ਮਕਸਦ ਇਹ ਕਿ ਉਹਨਾਂ ਨੇ ਕਿਹਾ ਕਿ ਮੈਂ ਪੰਜਾਬੀ ਚ ਟ੍ਰਾਂਸਲੇਸ਼ਨ ਕਰ ਰਿਹਾ, ਸ਼ਾਇਦ ਮੇਰੀ ਟ੍ਰਾਂਸਲੇਸ਼ਨ ਥੋੜੀ ਉੱਤੇ ਥੱਲੇ ਹੋਏ, ਪਰ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਾ ਜੀ ਜਿਹੜੇ ਲੋਕ ਇਸ ਵੇਲੇ ਵੈਲਫੇਅਰ ਤੇ ਨੇ, ਮਤਲਬ ਜਿਹੜੇ ਇਸ ਵੇਲੇ ਜੌਬ ਤੇ ਨਹੀਂ ਹੈਗੇ, ਤੁਸੀਂ ਉਹਨਾਂ ਨੂੰ ਚੱਕ ਕੇ ਜਿਹੜਾ ਮਿਜ਼ਾਈਲ ਸਾਇੰਟਿਸਟ ਦੀ ਪੋਜੀਸ਼ਨ ਤੇ ਨਹੀਂ ਲਾ ਸਕਦੇ। ਕਹਿਣ ਦਾ ਮਕਸਦ ਹੈ ਕਿ ਜਿਹੜੀ ਅਮਰੀਕਾ ਦੀ ਰਿਕੁਆਇਰਮੈਂਟ ਹੈ ਟੈਲੈਂਟ ਦੀ ਇਸ ਵੇਲੇ, ਉਸ ਟੈਲੈਂਟ ਨੂੰ ਤੁਹਾਨੂੰ ਬਾਹਰੋਂ ਲੈ ਕੇ ਆਣਾ ਪੈਣਾ। ਮੈਂ ਤੁਹਾਨੂੰ ਇਸ ਤੋਂ ਹਟ ਕੇ ਥੋੜੀ ਜਿਹੀ ਗੱਲ ਕਰਦਾ। ਇੱਕ ਮੈਂ ਦੇਖ ਰਿਹਾ ਸੀ ਜਿਓਮੈਟਰੀਕਲ ਇੰਡਸਟਰੀ ਕੋਈ ਚੀਜ਼ ਆ, ਉਹਦੇ ਚ ਕੀ ਆ ਕਿ ਦੁਨੀਆ ਜਿਹਦੀ ਜ਼ਮੀਨ ਤੋਂ ਜਿਹੜੀ ਡਿਫਰੈਂਟ ਮੈਟਲ ਨਿਕਲਦੇ ਨੇ ਉਹਨਾਂ ਦੇ ਬਾਰੇ ਚ, ਤੇ ਉਹਨਾਂ ਦੇ ਬਾਰੇ ਚ ਜਿਹੜਾ ਐਜੂਕੇਸ਼ਨ ਆ ਉਹਦੇ ਹਜ਼ਾਰਾਂ ਲੱਖਾਂ
ਜਿਹੜੇ ਨੇ ਉਹ ਸਟੂਡੈਂਟ ਨੇ ਚਾਈਨਾ 'ਚ ਤੇ ਅਮਰੀਕਾ 'ਚ ਪੂਰੇ ਜਿਹੜੇ ਨੇ ਟੋਟਲ 4000 ਜਿਹੜੀ ਸੀਟਾਂ ਨੇ। ਕਹਿਣ ਦਾ ਬਹੁਤ ਮਕਸਦ ਹੈ ਜ਼ਿਆਦਾ ਕਿ ਬੁਰਾ ਹੈ। ਚਾਈਨਾ ਨੇ ਉਹਨਾਂ ਤੇ ਬਾਹਰ ਮੁਲਕ ਤੋਂ ਜਾਣ ਤੇ ਵੀ ਪਾਬੰਦੀ ਲਾ ਦਿੱਤੀ ਆ। ਓਏ ਹੁਣ ਹੋਏ। ਟਰੰਪ ਜੀ ਜਿਹੜੀ ਗੱਲ ਕਰ ਰਹੇ ਨੇ ਉਹ ਬਿਲਕੁਲ ਅੰਡਰਸਟੈਂਡੇਬਲ ਹੈਗੀ ਤੇ ਡੈਫੀਨਿਟਲੀ ਟੈਲੈਂਟ ਪਹਿਲੇ ਕਰਨਾ ਪਏਗਾ। ਉਹਨੇ ਫਿਰ ਪੱਤਰਕਾਰ ਨੇ ਇਹੀ ਪੁੱਛਿਆ ਕਿ ਬਈ ਤੁਸੀਂ ਟੈਲੈਂਟ ਕਿਉਂ ਨਹੀਂ ਰੇਜ਼ ਕਰਦੇ, ਤੇ ਸਿੰਪਲ ਜੀ ਗੱਲ ਹੈ ਕਿ ਟੈਲੈਂਟ ਰੇਜ਼ ਕਰਨ ਵਾਸਤੇ, ਟੈਲੈਂਟ ਬਣਾਉਣ ਵਾਸਤੇ ਤੁਹਾਨੂੰ ਬਹੁਤ ਜ਼ਿਆਦਾ ਬੇਸਿਕ ਜਿਹੀ ਇਨਫੋਰਮੇਸ਼ਨ ਹੈਗੀ ਕਿ ਬਹੁਤ ਜ਼ਿਆਦਾ ਪਹਿਲਾਂ ਗਰਾਊਂਡ ਵਰਕਆਊਟ ਕਰਨਾ ਪੈਂਦਾ ਹੈ। ਇਹ ਨਹੀਂ ਕਿ ਇੱਕ ਦਿਨ 'ਚ ਤੁਸੀਂ ਕਹੋ ਜੀ ਟੈਲੈਂਟ ਨਿਕਲ ਕੇ ਆ ਜਾਏ, ਉਹਨੇ ਬਹੁਤ ਟਾਈਮ ਲੱਗੇਗਾ। ਉਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤੀ, ਉਹਨਾਂ ਨੇ ਕਿਹਾ ਜਿਹੜਾ ਸਤੰਬਰ 2025 ਚ ਹੰਡਾਈ ਦੀ ਕੰਪਨੀ ਜਿਹੜੀ ਹੈ ਉਹਦੇ ਚ ਬੈਟਰੀ ਪਲਾਂਟ ਦੇ ਅੰਦਰ ਰੇਡ ਹੋਇਆ ਸੀ ਜਾਰਜੀਆ 'ਚ, ਤੇ ਕਿੰਨੇ ਸਾਰੇ ਕੋਰੀਆ ਸਾਊਥ ਕੋਰੀਆ ਦੇ ਕੰਟਰੈਕਟਰ ਜੇ ਤੁਸੀਂ ਫੜ ਕੇ ਉਹਨੂੰ ਡਿਪੋਰਟ ਕਰ ਦਿੱਤੇ। ਉਹਨਾਂ ਕਿਹਾ ਇਦਾਂ ਦੇ ਬਹੁਤ ਮੁਸ਼ਕਿਲ ਹੈਗੇ ਜਿਹੜੇ ਤੁਸੀਂ ਆਲਰੇਡੀ ਡਿਪੋਰਟ ਕਰ ਦਿੱਤੇ, ਉਹਨਾਂ ਨੂੰ ਰਿਪਲੇਸ ਕਰਨਾ। ਤੇ ਕਹਿਣ ਦਾ ਮਕਸਦ ਹੈ ਕਿ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਇਹ ਮੀਡੀਆ ਕੋਲ ਵੀ ਹੈਗੀ, ਇਹ ਟਰੰਪ ਜੀ ਕੋਲ ਵੀ ਹੈਗੀ, ਇਹ ਅਸੀਂ ਵੀ ਦੇਖ ਰਹੇ ਹਾਂ ਕਿ ਐਂਡ ਆਫ ਦਾ ਡੇ ਜਿਹੜਾ ਕੰਟਰੀ ਚਾਹੁੰਦਾ ਹੈ ਅਮਰੀਕਾ ਕਿ ਹਰ ਚੀਜ਼ ਉਹਦੇ ਪੈਰ ਦੇ ਨਾਲ ਲੱਗੀ ਹੋਏ, ਉਹ ਹੋਏਗੀ। ਪਰ ਐਟ ਦਿਸ ਮੂਮੈਂਟ ਉਹਦੇ ਸਵਿਚ ਕਰਨ ਵਾਸਤੇ, ਚੇਂਜ ਕਰਨ ਵਾਸਤੇ ਉਹਨਾਂ ਨੂੰ ਬਹੁਤ ਜ਼ਿਆਦਾ ਗਰਾਊਂਡ ਕੰਮ ਕਰਨਾ ਪੈਣਾ। ਪਰ ਇਨ ਦਾ ਮੀਨ ਟਾਈਮ ਜਿਹੜੇ ਟੈਲੈਂਟਡ ਲੋਕ ਨੇ, ਜਿਹੜੇ ਆਲਰੇਡੀ ਅਮਰੀਕਾ ਨੂੰ ਜਿਹਦੀ ਲੋੜ ਆ, ਐਗਜ਼ਾਮਪਲ ਦੇ ਰਹੇ ਹਾਂ ਟੈਕਨੀਕਲ ਲੋਕ ਨੇ, ਐਗਜ਼ਾਮਪਲ ਦੇ ਰਹੇ ਹਾਂ ਸੀਰੀਅਲ ਡਰਾਈਵਰ ਨੇ, ਐਗਜ਼ਾਮਪਲ ਦੇ ਰਹੇ ਹਾਂ, ਬਲਕਿ ਮੈਂ ਫੌਕਸ ਨਿਊਜ਼ ਦੇਖਦਾ ਸੀ, ਉਹਦੇ 'ਚ ਇੱਕ ਜਿਹੜੇ ਪੱਤਰਕਾਰ ਉਹਨਾਂ ਨੇ ਬੜਾ ਖੁੱਲ ਕੇ ਕਿਹਾ ਕਿ ਜੀ ਅਮਰੀਕਾ 'ਚ ਬਹੁਤ ਡਰਾਈਵਰਾਂ ਦੀ ਸ਼ਾਰਟੇਜ ਹੈ, ਤੁਸੀਂ ਜਿਹੜੀ ਗੱਲ ਵੀ ਕਰਦੇ ਹੋ ਉਹ ਕੁਆਲੀਫਾਈਡ ਡਰਾਈਵਰਾਂ ਦੀ ਸ਼ਾਰਟੇਜ ਹੈ, ਉਹਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਜਿਹੜਾ ਹੁਣ ਪੋਰਟ ਦੇ ਉੱਤੇ ਕੰਮ ਹੈ ਉਹ ਵੀ ਕਾਫੀ ਜ਼ਿਆਦਾ ਡਿਸਟਰਬ ਹੋਏਗਾ। ਤੇ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜੀ, ਜਿਹੜੀਆਂ ਉਹ ਕਹਿ ਰਹੇ ਨੇ, ਮੰਨ ਰਹੇ ਨੇ ਜੀ। ਔਰ ਰੱਬ ਕਰੇ ਕਿ ਮੰਨਣ ਦੇ ਨਾਲ ਇਹੋ ਜਿਹਾ ਚੰਗੀਆਂ ਹਵਾਵਾਂ ਦੇ, ਠੰਡੀਆਂ ਹਵਾਵਾਂ ਦੇ ਬੁੱਲੇ ਨੇ ਜਿਹੜੇ ਉਹ ਆਉਂਦੇ ਹੀ ਰਹਿਣ। ਦੇਖੋ ਜੀ, ਜਿਹੜੇ ਇਹ ਟੈਕਨੀਕਲ ਲੋਕ ਸੀਗੇ, ਇਹ ਪੜ੍ਹ ਲਿਖ ਕੇ ਆਏ ਸੀ, ਇਹ ਆਪਣੇ ਸਾਰੇ ਫੈਮਲੀਆਂ ਨੂੰ ਲੈ ਕੇ ਆਏ ਸੀ, ਕਾਨੂੰਨੀ ਤੌਰ ਤੇ ਆਏ ਸੀ। ਤੇ ਹੁਣ ਜੇ ਟੈਕਨੀਕਲ ਲੋਕਾਂ ਦੀ ਇਹਨਾਂ ਨੂੰ ਸ਼ਾਰਟੇਜ ਹੈਗੀ ਤੇ ਉਹ ਹੋਰ ਵੀ ਵਧੇਗੀ, ਘੱਟ ਨਹੀਂ ਹੋਏਗੀ, ਕਿਉਂਕਿ ਟੈਕਨੀਕਲ ਬੰਦਾ ਜਾਂ ਟੈਕਨੀਕਲ ਲੇਬਰ ਫੋਰਸ ਜਾਂ ਟੈਕਨੀਕਲ ਮੈਨੇਜਮੈਂਟ ਨੂੰ ਤਿਆਰ ਕਰਨ ਵਾਸਤੇ ਇਹ ਦਿਨ ਨਹੀਂ ਲੱਗਦੇ ਜੀ, ਇਹ ਸਾਲ ਲੱਗਦੇ ਨੇ। ਮੈਂ ਤਾਂ ਕਹਿੰਦਾ ਦਿਹਾਈਆਂ ਲੱਗਦੀਆਂ। ਇਦਾਂ ਹੀ ਹੈ ਜੀ, ਇਦਾਂ ਹੀ ਹੈ। ਅੱਛਾ, ਮੈਂ ਹੁਣ ਸਹੀ ਸਭ ਅੱਗੇ ਚੱਲਾਂਗੇ। ਆਪਾਂ ਇੱਕ ਬ੍ਰੇਕਿੰਗ ਨਿਊਜ਼ ਦਿੱਤੀ ਸੀ ਸੀਡੀਐਲ ਦੇ ਬਾਰੇ ਕਿ ਕੋਰਟ ਨੇ ਵਕਤੀ ਸਟੇ ਦੇ ਦਿੱਤਾ ਆ ਟਰੱਕਿੰਗ ਦੇ ਨਾਲ ਜੁੜੇ ਅੱਡੋ ਅੱਡ ਲੋਕ ਨੇ ਜਿਹੜੇ। ਮੈਂ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਡਰਾਈਵਰਸ ਔਰ ਐਡਵੋਕੇਸੀ ਗਰੁੱਪ ਇਸ ਬਾਰੇ, ਇਸ ਅਦਾਲਤੀ ਮੁੱਢਲੇ ਫੈਸਲੇ ਬਾਰੇ ਕੀ ਕਹਿ ਰਿਹਾ ਜੀ? ਡਰਾਈਵਰਸ ਤੇ ਸਭ ਤੋਂ ਪਹਿਲੇ ਇਹ ਸੈਲੀਬ੍ਰੇਟ ਕਰ ਰਹੇ ਨੇ, ਜਿਹੜੇ ਐਡਵੋਕੇਸੀ ਗਰੁੱਪ ਨੇ ਉਹ ਵੀ ਸੈਲੀਬ੍ਰੇਟ ਕਰ ਰਹੇ ਨੇ ਕਿ ਤੁਸੀਂ 2 ਲੱਖ ਡਰਾਈਵਰਾਂ ਨੂੰ 1 ਮਿੰਟ 'ਚ ਜਿਹੜੀ ਉਹਨਾਂ ਦੀ ਛੁੱਟੀ ਕਰਾ ਦਿੱਤੀ। ਤੇ ਉਹ ਜਿੰਨੇ ਵੀ ਸੀਗੇ ਲੀਗਲ ਤੌਰ ਤੇ ਡਰਾਈਵਰ ਬਣੇ ਸੀ, ਜਿਹੜੇ ਵੀ ਕਾਨੂੰਨ ਸੀਗੇ, ਕਾਨੂੰਨ ਨੂੰ ਫਾਲੋ ਕਰਕੇ। ਚਲੋ ਮੈਂ ਕਹਿੰਦਾ, ਮੇਰੀ ਆਪਣੀ ਸੋਚ ਆ, ਹੋਣੇ ਕੋਈ ਉਹਦੇ 'ਚ 2 ਨੰਬਰ ਲੋਕ ਹੋਣੇ ਜਿਹੜੇ 0.1% ਹੋਣੇ ਜਾਂ 0.2% ਹੋਣੇ, ਕਿਉਂਕਿ ਗਲਤੀ ਤੇ ਹੋ ਸਕਦੀ ਹੈ। ਮੈਂ ਆਪ ਤੇ ਨਹੀਂ ਦੇਖੀ, ਮੈਂ ਤਾਂ ਆਪ ਸੀਡੀਐਲ ਲਿਆ ਜਦੋਂ ਕੈਨੇਡਾ ਤੋਂ ਆ ਕੇ। ਮੈਂ ਪੂਰਾ, ਉਹਨਾਂ ਨੇ ਮੇਰਾ ਕੈਨੇਡਾ ਦਾ ਜਿਹੜਾ ਸੀਡੀਐਲ ਸੀਗਾ ਉਹਨੂੰ 0 ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਤੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ, ਜੀ ਬਿਲਕੁਲ ਸ਼ੁਰੂ ਤੋਂ ਲੈ ਕੇ ਆਖਰ ਤੱਕ ਕਰੇਗਾ। ਸਾਰੇ ਮੇਰੇ ਪੇਪਰ ਉਹ ਵੀ ਚੈੱਕ ਕੀਤਾ, ਸਾਰਾ ਮੇਰਾ ਸੀਡੀਐਲ ਦਾ ਟੈਸਟ ਵੀ ਲਿਆ। ਤੇ ਮਜ਼ੇ ਦੀ ਗੱਲ ਹੈ, ਮੈਂ ਪਹਿਲੇ ਟੈਸਟ 'ਚ ਫੇਲ ਹੋ ਗਿਆ। ਤੇ ਜਿਹੜੀ ਕੁੜੀ ਜੀ ਹੱਸਦੀ ਸੀ, ਕਹਿੰਦੀ ਤੂੰ ਇੰਨੇ ਟਾਈਮ ਤੋਂ ਸੀਡੀਐਲ ਕਰ ਚਲਾ ਰਿਹਾ ਤੇ ਤੂੰ ਫੇਲ ਹੋ ਗਿਆ। ਮੈਂ ਕਿਹਾ ਜੀ ਹੋ ਜਾਂਦਾ ਹੁਣ। ਤੇ ਕਹਿਣ ਦਾ ਮਕਸਦ ਹੈ ਕਿ ਇਹ ਪੂਰਾ ਪ੍ਰੋਸੈਸ ਕੀਤਾ। ਤੇ ਮੈਂ ਨਹੀਂ ਮੰਨਦਾ ਕਿ ਜਿਹੜਾ ਇਹਦੇ 'ਚ ਫਰਾਡ ਦੇ ਉਸ ਲੈਵਲ ਤੇ ਫਰਾਡ ਹੋਇਆ ਹੋਣਾ, ਜਿਹੜੀ ਮਤਲਬ ਮੀਡੀਆ ਗੱਲਾਂ ਕਰਦਾ। ਚਲੋ ਹੋਇਆ ਹੋਣਾ, ਪਰ ਉਹ ਜਿਹੜੇ ਮੋਸਟਲੀ ਜਿਹੜੇ ਲੋਕ ਸੀਗੇ 2 ਲੱਖ 'ਚ, ਐਗਜ਼ਾਮਪਲ ਦੇ ਰਿਹਾ 196,000 ਡਰਾਈਵਰਾਂ ਦੀ ਗੱਲ ਹੋ ਰਹੀ ਹੈ। ਉਹਦੇ 'ਚ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਰੀਅਲ ਸੀਡੀਐਲ ਡਰਾਈਵਰ ਕਾਨੂੰਨੀ ਤੌਰ ਤੇ ਬਣੇ ਸੀ, ਤੇ ਉਹਨਾਂ ਨੂੰ 1 ਮਿੰਟ 'ਚ ਉਹਨਾਂ ਦੀ ਛੁੱਟੀ ਕਰਾਣੀ ਇਹ ਆਸਾਨ ਗੱਲ ਤੇ ਨਹੀਂ ਜੀ। ਬਿਲਕੁਲ। ਓਨਰ ਆਪਰੇਟਰਸ ਤੇ ਯੂਨੀਅਨਸ ਨੇ ਜਿਹੜੀਆਂ ਉਹਨਾਂ ਦੀਆਂ, ਉਹ ਇਸ ਬਾਰੇ ਕੀ ਕਹਿ ਰਹੀਆਂ ਜੀ? ਓਨਰ ਆਪਰੇਟਰ ਯੂਨੀਅਨਸ ਜਿਹੜੀਆਂ ਹੈਗੀਆਂ ਉਹ ਤੇ ਬੇਸਿਕਲੀ ਇਸ ਵੇਲੇ ਉਸ ਸਾਈਡ ਤੇ ਰਿਪਰੈਜ਼ੈਂਟ ਕਰਦੀਆਂ ਜਿਹੜੀ ਸਾਈਡ ਜਿਹੜੀ ਆ ਉਹ ਤੋਂ ਬੈਨੀਫਿਟ ਜਿਹਨੇ ਲੈਣਾ ਸੀ। ਫॉर ਐਗਜ਼ਾਮਪਲ ਦੇ ਰਹੇ ਹਾਂ, ਜੇ ਆਪਣੇ ਬੰਦੇ ਨੇ ਜਿਹੜੇ ਨਾਨ ਡੋਮਿਸਾਈਲ ਬੰਦੇ ਨੇ, ਉਹ ਤੁਹਾਨੂੰ ਪਤਾ ਹੈ ਇੰਨੀ ਸਾਰੀ ਓਨਰ ਆਪਰੇਟਰ ਯੂਨੀਅਨ ਦਾ ਹਿੱਸਾ ਨਹੀਂ ਹੈਗੇ ਨਾ, ਉਹਨਾਂ ਨੂੰ ਪਤਾ ਹਿੱਸਾ ਕਿੱਦਾਂ ਬਣਨਾ। ਤੇ ਇਹ ਕੰਸਿਸਟ ਕਰਦੀ ਹੈ ਮੋਸਟਲੀ ਉਹਨਾਂ ਲੋਕਾਂ ਤੇ ਜਿਹੜੇ ਬੇਸਿਕਲੀ ਕਹਿ ਰਹੇ ਸੀ ਕਿ ਨਾਨ ਡੋਮਿਸਾਈਲ ਨੂੰ ਬਾਹਰ ਨਿਕਲਣਾ ਚਾਹੀਦਾ। ਤੇ ਉਹ ਤੇ ਡੈਫੀਨਿਟਲੀ ਉਹ ਗਮਗੀਨ ਨੇ, ਉਹ ਕਹਿੰਦੇ ਨੇ ਜੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਜੀ। ਠੀਕ ਹੋ ਗਿਆ। ਤੇ ਡੀਓਟੀ ਦੇ ਜਿਹੜੇ ਸੈਕਟਰੀ ਨੇ, ਉਹਨਾਂ ਦੇ ਇਸ ਬਾਰੇ ਕੀ ਵਿਚਾਰ ਨੇ ਜੀ? ਸ਼ਾਨ ਡਫੀ ਨੇ ਹੁਣ ਤੱਕ, ਕਿਉਂਕਿ ਰਿਲੀਜ਼ ਹੋ ਗਈ ਸੀ ਨਿਊਜ਼, ਉਹਨਾਂ ਨੇ ਹੁਣ ਤੱਕ ਇਹਦੇ ਤੇ ਕੋਈ ਡਾਇਰੈਕਟ ਜਿਹੜਾ
ਨਹੀਂ ਕਿਹਾ ਕਿ ਕੋਰਟ ਨੇ ਜਿਹੜੀ ਹੈ ਉਹਦੇ ਤੇ ਟੈਂਪਰੇਰੀ ਜਿਹੜਾ ਬ੍ਰੇਕ ਦਿੱਤਾ ਹੈ, ਹੋਲਡ ਲਾਇਆ ਹੈ ਉਹਨਾਂ ਦੇ ਜਿਹੜਾ ਆਪਣਾ FMCSA ਦੀ ਰੂਲਿੰਗ ਤੇ। ਪਰ ਉਹਨਾਂ ਨੇ ਇਹ ਜ਼ਰੂਰ ਹੋਰ ਘੁਮਾ ਕੇ ਹੋਰ ਗੱਲ ਕੀਤੀ ਹੈ ਕਿ ਜਿਹੜੇ ਆਪਣਾ ਕੈਲੀਫੋਰਨੀਆ ਵਾਲਿਆਂ ਨੇ ਲੈਟਰ ਭੇਜੇ ਤੇ ਈਮੇਲਾਂ ਭੇਜੀਆਂ ਨਾਨ ਡੋਮਿਸਾਈਲ ਨੂੰ ਕੈਂਸਲ ਕਰਨ ਵਾਸਤੇ 60 ਡੇਜ਼ ਦੀ, ਉਹਨਾਂ ਨੇ ਕਿਹਾ ਜੀ ਇਹ ਜਿਹੜੀ ਚੀਜ਼ ਕੈਲੀਫੋਰਨੀਆ ਕਰ ਰਿਹਾ ਇਹ ਬਹੁਤ ਠੀਕ ਕਰ ਰਿਹਾ, ਪਰ ਉਹਨਾਂ ਨੇ ਡਾਇਰੈਕਟਲੀ ਜਿਹੜਾ ਹੈ ਇਸ ਪੋਜੀਸ਼ਨ ਨੂੰ ਨਹੀਂ ਐਡਮਿਟ ਕੀਤਾ ਟਿਲ ਨਾਓ। ਹੋ ਸਕਦਾ ਬਾਅਦ ਚ ਲੈ ਲੈਣ ਕਿ ਕੋਰਟ ਨੇ ਕੀ ਡਿਸੀਜਨ ਕੀਤਾ ਤੇ ਅੱਗੇ ਕੀ ਹੋਏਗਾ, ਬਟ ਫॉर ਨਾਓ ਉਹ ਬੇਸਿਕਲੀ ਇਸ ਪੂਰੇ ਪ੍ਰੋਸੈਸ ਨੂੰ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਉਹਨਾਂ ਦੇ ਅਗੇਂਸਟ ਯੂਜ਼ ਕਰ ਰਹੇ ਨੇ ਐਜ਼ ਅ ਵਿਨ ਜੀ। ਠੀਕ ਹੈ, ਔਰ ਮੈਂ ਪੁੱਛਣਾ ਚਾਹੁੰਦਾ ਲਾਰਜ ਫਲੀਟ ਇੰਡਸਟਰੀਜ਼ ਦੇ ਔਰ ਐਨਾਲਿਸਟ ਨੇ ਜਿਹੜੇ ਇਹਨਾਂ ਦੇ ਕੀ ਵਿਚਾਰ ਨੇ ਇਸ ਮੁੱਦੇ ਦੇ ਉੱਤੇ? ਧਿਰਾਂ ਮੈਂ ਕਿਹਾ ਜ਼ਰਾ ਸਾਰੀਆਂ ਭੁਗਤ ਜਾਣ ਜੀ। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਤੁਸੀਂ ਬਿਲਕੁਲ ਸਹੀ ਕੀਤੀ ਹੈ। ਜਿਹੜੀ ਐਨਾਲਿਸਟ ਨੇ ਤੇ ਜਿਹੜੇ ਲਾਰਜ ਫਲੀਟ ਨੇ, ਉਹ ਤੇ ਇੱਕ ਚੀਜ਼ ਵੀ ਹੁੰਦੀ ਹੈ ਜਿਹੜੀ ਟਰੰਪ ਜੀ ਜਦੋਂ ਵੀ ਕੋਈ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਕੋਈ ਵੀ ਡਿਸੀਜਨ ਲੈਂਦੀ ਤਾਂ ਉਹਦੇ ਬਾਅਦ ਕੀ ਹੁੰਦਾ ਭਲਾ? ਇਹ ਤੁਸੀਂ ਦੱਸਣਾ। ਅਨਸਰਟਨਟੀ ਉਹ ਰਹਿ ਜਾਂਦਾ, ਸਭ ਭੁਚਾਲ ਆ ਜਾਂਦਾ ਜੀ। ਅਨਸਰਟਨਟੀ ਹੈ ਨਾ ਉਹ ਹਰ ਪਾਸੇ ਹੋ ਜਾਂਦੀ ਹੈ। ਜਿਵੇਂ ਹੁਣ ਮੈਂ ਇੱਕ ਹੋਰ ਨਿਊਜ਼ ਦੇਖ ਰਿਹਾ ਸੀ ਕਿ ਜਿਹੜਾ ਇਹਨਾਂ ਨੇ ਲਾਇਆ ਸੀ ਕਿ ਜਿਹੜੇ ਸ਼ਿਪ ਹੋਣਗੇ ਚਾਈਨਾ ਦੇ ਬਣੇ ਤੇ ਉਹ ਲੰਗਰ ਅੰਦਾਜ਼ ਹੋਣਗੇ ਤੇ ਪਰ ਟਨ ਜਿਹੜਾ ਸਾਰੇ ਸ਼ਿਪਾਂ ਨੂੰ ਜਿਹੜਾ $50 ਦੇਣਾ ਪਏਗਾ, ਉਹ ਵੀ ਉਹਨਾਂ ਨੇ ਥੋੜਾ ਜਿਹਾ ਮਾਮਲਾ ਚੇਂਜ ਕਰ ਲਿਆ ਤੇ ਉਹਦੀ ਵਜ੍ਹਾ ਤੋਂ ਪੋਰਟ ਵਾਲੀ ਵੀ ਬਹੁਤ ਜਿਹੜੇ ਐਲਏ ਪੋਰਟ ਵਾਲੇ ਨੇ ਉਹ ਵੀ ਬਹੁਤ ਸਾਰੀ ਮਤਲਬ ਖਬਰਾਂ ਆ ਰਹੀਆਂ ਨੇ। ਕਹਿਣ ਦਾ ਮਕਸਦ ਅਨਸਰਟਨਟੀ ਜਿਹੜੀ ਹੈ ਨਾ ਬਹੁਤ ਜ਼ਿਆਦਾ ਇਸ ਵੇਲੇ ਇੱਕ ਕੁਐਸਚਨ ਹੈਗਾ। ਮੈਂ ਆਪਣੀ ਗੱਲ ਕਰਦਾ ਜੀ, ਮੈਂ ਆਪਣੀ ਗੱਲ ਕਰਦਾ। ਅਨਸਰਟਨਟੀ ਤੇ ਬੜੀ ਸਿੰਪਲ ਹੈ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਪਿਆਜ਼ ਖਾਦੇ ਨੇ ਜਾਂ ਜੁੱਤੀਆਂ ਖਾਦੀਆਂ ਨੇ, ਹੁਣ ਕੀ ਕਰਦਾ ਮਤਲਬ ਗੰਢਿਆਂ 'ਚ ਜੁੱਤੀਆਂ 'ਚ ਫਰਕ ਨਹੀਂ ਕਰ ਸਕਦੇ ਜੀ ਅਸੀਂ। ਅੱਛਾ, ਮੈਂ ਸੈਯਦ ਸਾਹਿਬ ਅਖੀਰ ਤੇ ਪੁੱਛਣਾ ਚਾਹਾਂਗਾ, ਟਰੱਕਿੰਗ ਦੇ ਜਿਹੜੇ ਹਾਲਾਤ ਜਾ ਰਹੇ ਨੇ, ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਉਹਨਾਂ ਤੋਂ ਇਸ ਬਿਜ਼ਨਸ ਦੇ ਨਾਲ ਜੁੜਿਆ ਬੰਦਾ ਜਿਹੜਾ ਉਹ ਪਰਾਂ ਹੋ ਰਿਹਾ ਆ, ਬਹੁਤ ਸਾਰੀਆਂ ਸੇਵਾਵਾਂ ਨੇ ਜਿਹੜੀਆਂ ਉਹਨਾਂ ਨੇ ਹੱਥ ਜੋੜਤੇ ਕਿ ਜੀ ਸਾਡੇ ਲੋ ਇਹ ਜਵਾਬ ਆ। ਪਰ ਸੁਣਿਆ ਹੈ ਕਿ USA ਟਰੱਕ ਸੇਲ ਦਾ ਜਿਹੜਾ ਸਿਲਵਰ ਪੈਕੇਜ ਆ ਉਹਨੂੰ ਤੁਸੀਂ ਬੜਾ ਇੰਪਰੂਵ ਕੀਤਾ ਆ। ਇਹ ਇੰਪਰੂਵਮੈਂਟ ਆ ਜਿਹੜੀ ਇਹਦੇ ਵਿੱਚ ਤੁਸੀਂ ਬਜਾਏ ਦੇ ਕੇ ਹਾਲਾਤਾਂ ਨੂੰ ਵੇਖ ਕੇ ਬਾਕੀਆਂ ਤਰ੍ਹਾਂ ਕੁਝ ਘਟਾਉਂਦੇ ਜਾਂ ਪਰਾਂ ਹੁੰਦੇ, ਤੁਸੀਂ ਕੋਈ ਬਿਹਤਰੀ ਕੀਤੀ ਹੈ, ਜਾਣਕਾਰੀ ਤੇ ਦਿਓ ਉਸ ਬਾਰੇ। ਜੀ ਬਿਲਕੁਲ, ਜਿਹੜਾ ਸਾਡਾ ਸਿਲਵਰ ਪੈਕੇਜ ਹੈ, ਜਿਹੜਾ ਮਤਲਬ ਇੰਟਰਨੈਸ਼ਨਲ ਤੇ ਅਸੀਂ 골ਡ ਪੈਕੇਜ ਆਫਰ ਕਰ ਰਹੇ ਹਾਂ ਤੇ ਜਿਹੜੇ ਸਾਡੇ ਰੀਟੇਲ ਦੇ ਸਲੀਪਰ ਟਰੱਕ ਨੇ ਜਿਹਦੇ ਚ ਫਰੇਟ ਲਾਈਨਰ ਆ, ਜਿਹਦੇ ਚ ਕੈਨਵਰਟ ਆ, ਪੀਟਰਬਿਲਟ ਆ, ਉਹਦੇ ਚ ਅਸੀਂ ਜਿਹੜਾ ਸਿਲਵਰ ਪੈਕੇਜ ਆ ਉਹਦੇ ਤੇ ਦੇ ਰਹੇ ਸੀ ਅਸੀਂ ਬਹੁਤ ਸਾਰੀ ਹੋਰ ਬੈਨੀਫਿਟ ਨਾਲ। ਇੱਕ ਬੈਨੀਫਿਟ ਸੀਗਾ 3 ਮੰਥ 25,000 ਮਾਈਲ ਵਾਰੰਟੀ ਜਿਹੜੀ ਕਵਰ ਕਰਦੀ ਹੈ ਇੰਜਨ, DPF ਤੇ ਮਤਲਬ ਉਹਦਾ ਇਹ ਨਹੀਂ ਹੁੰਦਾ ਕਿ ਉਹ ਪੂਰਾ ਹੀ ਕਵਰ ਕਰਦੀ ਹੈ, ਉਹਦੇ ਤੇ ਲਿਮਿਟ ਹੁੰਦੀ ਹੈ। ਉਹਦੇ ਤੇ 5,000 ਜਿਹੜੇ ਨੇ ਉਹ ਡੈਫ ਕਵਰ ਕਰੇਗੀ, 10,000 ਇੰਜਨ ਕਵਰ ਕਰੇਗੀ, ਡਿਫਰੈਂਸ਼ੀਅਲ ਐਕਸਲ $5,000 ਦਾ ਕਵਰ ਕਰ, ਇਦਾਂ ਡਿਫਰੈਂਸ਼ੀਅਲ ਐਵੀਗੇਟ ਹੁੰਦਾ। ਤੇ ਪਹਿਲਾਂ ਆਪਾਂ 25,000 ਮਾਈਲ ਕਵਰ ਕਰ ਰਹੇ ਸੀ, ਹੁਣ ਅਸੀਂ ਜਿਹੜਾ ਹੈ 6 ਮੰਥ ਅਨਲਿਮਿਟਿਡ ਮਾਈਲ ਯੂਜ਼ ਕਵਰ ਕਰ ਰਹੇ ਹਾਂ। ਵਾਹ, 6 ਮੰਥ ਅਨਲਿਮਿਟਿਡ ਮਾਈਲ ਅਸੀਂ ਕਵਰ ਕਰ ਰਹੇ ਹਾਂ, ਜਿਹਦੇ ਅੰਦਰ ਐਨੀਵੇਅਰ US ਐਂਡ ਕੈਨੇਡਾ ਅਸੀਂ ਕਵਰ ਕਰ ਰਹੇ ਹਾਂ, ਜਿਹਦੇ ਅੰਦਰ ਅਸੀਂ ਕੋਸਟ ਟੂ ਕੋਸਟ ਕਵਰ ਕਰ ਰਹੇ ਹਾਂ, ਜਿਹਦੇ ਚ ਅਸੀਂ ਲੇਬਰ ਰੇਟ $195 ਕਵਰ ਕਰ ਰਹੇ ਹਾਂ, ਜਿਹਦੇ ਚ ਅਸੀਂ ਪਾਰਟਸ ਵੀ ਕਵਰ ਕਰ ਰਹੇ ਹਾਂ। ਲਿਸਟਡ ਕੰਪੋਨੈਂਟ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ। ਪਰ ਯੈਸ, ਯੂ ਆਰ ਐਬਸੋਲੂਟਲੀ ਰਾਈਟ ਕਿ ਜਦੋਂ ਇਸ ਟਾਈਮ ਤੇ ਲੋਕ ਆਪਣੇ ਆਪ ਨੂੰ ਸਟੈਪ ਬੈਕ ਕਰਦੇ ਨੇ, ਅਸੀਂ ਆਪਣੇ ਆਪ ਦਾ ਜਿਹੜਾ ਫਲੈਗ ਹੈ ਉਹਨੂੰ ਹੋਰ ਉੱਤੇ ਕਰ ਰਹੇ ਹਾਂ ਕਿ ਆਪਣੇ ਲੈਵਲ ਨੂੰ ਹੋਰ ਉੱਤੇ ਲੈ ਕੇ ਜਾ ਰਹੇ ਹਾਂ। ਕਿਉਂਕਿ ਆਪਾਂ ਇਹ ਕੰਮ ਸ਼ੁਰੂ ਕੀਤਾ ਸੀ, ਬਹੁਤ ਸਾਰੇ ਕੰਪਨੀਆਂ ਸੀ ਜਿਹੜੀ ਐਜ਼ ਅ ਟਰੱਕ ਵੇਚਦੀਆਂ ਸਨ। ਹੁਣ ਸਾਨੂੰ ਦੇਖ ਕੇ ਲੋਕਾਂ ਨੇ ਕੈਚਅਪ ਕਰਨ ਵਾਸਤੇ ਉਹਨਾਂ ਨੇ ਵੀ ਥੋੜਾ ਸਰਟੀਫਾਈਡ ਸ਼ੁਰੂ ਕਰ ਦਿੱਤਾ ਪ੍ਰੋਗਰਾਮ। ਹੁਣ ਸਾਡਾ ਪ੍ਰੋਗਰਾਮ ਜੇ ਉਹਨੂੰ ਬਿਹਤਰ ਹੋਣਾ ਚਾਹੀਦਾ ਤੇ ਸਾਡੀ ਪ੍ਰਾਈਸ ਇਸ ਵੇਲੇ ਨੰਬਰ 1 ਹੈ ਜੀ ਕੈਲੀਫੋਰਨੀਆ ਮਾਰਕੀਟ ਤੁਸੀਂ ਚੈੱਕ ਕਰ ਲਓ। ਉਹਦੇ ਨਾਲ ਸਿਲਵਰ ਪੈਕੇਜ ਨਾਲ ਤੁਸੀਂ ਦੇਖ ਸਕਦੇ ਹੋ ਕਿ ਵਾਰੰਟੀ ਅਸੀਂ ਇੰਪਰੂਵ ਕਰ ਦਿੱਤੀ ਆ, DPF ਫਿਲਟਰ ਕਲੀਨ ਕਰਕੇ ਦੇ ਰਹੇ ਹਾਂ, ਲਾਈਫ ਟਾਈਮ ਡਿਸਕਾਊਂਟ ਦੇ ਰਹੇ ਹਾਂ DPF ਫਿਲਟਰ ਕਲੀਨਿੰਗ ਦੇ, ਜੇ ਤੁਸੀਂ ਕਦੀ ਵੀ ਕਰਾਓਗੇ। ਕਾਰਬ ਟੈਸਟ ਕਰਕੇ ਦੇ ਰਹੇ ਹਾਂ, ਲਾਈਫ ਟਾਈਮ ਫ੍ਰੀ ਕਾਰਬ ਟੈਸਟ ਆ ਜੇ ਤੁਸੀਂ ਸਾਡੇ ਤੋਂ ਟਰੱਕ ਲੈਂਦੇ ਹੋ, ਤੇ ਉਹਦੇ ਬਾਅਦ 43 ਪੁਆਇੰਟ ਇੰਸਪੈਕਸ਼ਨ ਦੇ ਰਹੇ ਹਾਂ ਜਿਹਦੇ ਵਿੱਚ ਆਇਲ ਚੇਂਜ ਕਰਕੇ ਦੇ ਰਹੇ ਹਾਂ, ਕਾਰਬ ਟੈਸਟ ਕਰਕੇ ਦੇ ਰਹੇ ਹਾਂ। ਇਹ ਸਾਰੀ ਚੀਜ਼ਾਂ ਜਿਹੜੀਆਂ ਨਾ ਬਹੁਤ ਇੰਪੋਰਟੈਂਟ ਨੇ। ਈਵਨ ਬਹੁਤ ਸਾਰੀ ਕੰਪਨੀਆਂ ਇਸ ਤਰ੍ਹਾਂ ਨੇ ਜਿਹੜੀ ਜਦੋਂ ਟਰੱਕ ਖਰੀਦੋ ਐਜ਼ ਇਜ਼ ਵੇਚਦੀਆਂ ਨੇ ਤੇ ਐਨੂਅਲ ਇੰਸਪੈਕਸ਼ਨ ਤੇ DOT ਨਹੀਂ ਕਰਕੇ ਦਿੰਦੇ। ਅਸੀਂ ਐਨੂਅਲ ਇੰਸਪੈਕਸ਼ਨ DOT ਸਟicker ਨਾਲ ਕਰਕੇ ਦਿੰਦੇ ਆ। ਇਹਦੀ ਵਜ੍ਹਾ ਤੋਂ ਅਸੀਂ ਐਸਐਸ ਇੰਪਰੂਵ ਕਰੀ ਜਾ ਰਹੇ ਹਾਂ ਤੇ ਅੱਗੇ ਚਲੇ ਜਾ ਰਹੇ ਹਾਂ। क्या बात है जी, ਤੁਹਾਡੀ ਤਰੱਕੀ ਵਾਸਤੇ ਬਹੁਤ ਸਾਰੀਆਂ ਦੁਆਵਾਂ ਨੇ। ਸੈਯਦ ਸਾਹਿਬ ਬਹੁਤ ਸ਼ੁਕਰੀਆ, ਅੱਜ ਕੁਝ ਵਕਤ ਕੱਢਿਆ, ਕੁਝ ਸਮਾਂ ਕੱਢਿਆ, ਆਏ, ਮੁਲਾਕਾਤ ਕੀਤੀ, ਸਾਡੇ ਸੁਣਨ ਵਾਲਿਆਂ ਦੇ ਰੂਬਰੂ ਹੋਏ। ਜਾਂਦੇ ਆ ਰਾਬਤੇ ਵਾਸਤੇ ਕੰਟੈਕਟ ਵੈਬਸਾਈਟ ਉਰਾ ਪਰਾ ਉਹ ਤੇ ਜ਼ਰਾ ਦੱਸ ਦੇ ਜਾਓ, ਰਾਬਤਾ ਨੰਬਰ। ਜੀ ਸਾਡਾ ਬਹੁਤ ਸਿੰਪਲ ਹੈ ਜੀ, ਵੈਬਸਾਈਟ ਹੈਗੀ USA
trucksales.com। ਜੇ ਤੁਸੀਂ ਪੰਜਾਬੀ ਦੇਖਣੀ ਹੈ ਤੇ ਪੰਜਾਬੀ trucksales.com। ਠੀਕ ਹੈ ਜੇ ਤੁਸੀਂ ਹਿੰਦੀ ਦੇਖਣੀ ਹੈ ਤੇ ਹਰਿਆਣਾ trucksales.com। ਜੇ ਤੁਸੀਂ ਕਾਲ ਲਾਣੀ ਹੈ ਤੇ 1833-698-7224। ਅਸੀਂ ਡੀਪੀਐਫ ਕਲੀਨ ਕਰਨ ਵਾਸਤੇ ਅਮਰੀਕਾ 'ਚ, ਕੈਲੀਫੋਰਨੀਆ 'ਚ, ਇੰਡੀਅਨਾਪੋਲਿਸ 'ਚ, ਕੈਨੇਡਾ 'ਚ ਤੁਸੀਂ ਕਾਲ ਕਰ ਲਓ, ਅਸੀਂ ਤੁਹਾਨੂੰ ਅਪਾਇੰਟਮੈਂਟ ਬਣਾ ਦਾਂਗੇ। ਜੇ ਤੁਸੀਂ ਸਿਸਟਮ ਲੈਣਾ ਹੈ ਤੇ ਆਪ ਕਰਨਾ ਚਾਹ ਰਹੇ ਹੋ ਉਹ ਵੀ ਤੁਸੀਂ ਕਰ ਸਕਦੇ ਹੋ। ਠੀਕ ਹੈ ਜੇ ਟਰੱਕ ਲੈਣਾ ਹੈ ਉਹ ਵੀ ਸਾਡੇ ਕੋਲ ਆਪਸ਼ਨ ਅਵੇਲੇਬਲ ਨੇ। ਸਾਡੇ ਕੋਲ ਸਾਰੇ ਟਰੱਕ ਅਵੇਲੇਬਲ ਨੇ, ਇੰਟਰਨੈਸ਼ਨਲ ਦੇ ਵੀ ਹੈਗੇ, ਬਾਕੀ ਵੀ ਹੈਗੇ। ਜੇ ਫਾਈਨਾਂਸ ਕਰਨਾ ਹੈ ਫਾਈਨਾਂਸ ਦੀ ਆਪਸ਼ਨਾਂ ਵੀ ਹੈਗੀਆਂ ਤੇ ਵਨ ਸਟਾਪ ਸ਼ਾਪ ਹੈਗਾ ਜੀ usatrucksales.com। ਠੀਕ ਹੈ, ਬਿਲਕੁਲ ਠੀਕ ਹੈ। ਸਈਦ ਸਾਹਿਬ, ਅੱਜ ਦੀ ਮੁਲਾਕਾਤ ਵਾਸਤੇ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਬਹੁਤ ਸ਼ੁਕਰੀਆ, ਤੁਸੀਂ ਕੁਝ ਟਾਈਮ ਕੱਢਿਆ। ਅਸੀਂ ਆਪਣੇ ਸੁਣਨ ਵਾਲਿਆਂ ਦੇ ਰੂਬਰੂ ਇੱਕ ਵਾਰ ਫਿਰ ਰਲ ਕੇ ਹਾਜ਼ਰ ਹੋਵਾਂਗੇ। ਥੈਂਕ ਯੂ ਜੀ ਸਭ ਨੂੰ। ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ ਜੀ। ਬਹੁਤ ਬਹੁਤ ਸ਼ੁਕਰੀਆ। ਇਹ ਸਨ ਸਈਦ ਸਾਹਿਬ USA ਟਰੱਕ ਸੇਲਸ ਤੋਂ। ਅੱਜ ਦੀ ਇਹ ਮੁਲਾਕਾਤ ਅਸੀਂ ਇੱਥੇ ਹੀ ਮੁਕਾਉਂਦੇ ਹਾਂ। ਮਸੂਦ ਮੱਲੀ ਨੂੰ ਵੀ ਪੰਜਾਬੀ ਰੇਡੀਓ USA ਦੇ ਔਰ USA ਟਰੱਕ ਸੇਲਸ ਦੇ ਸਾਂਝੇ ਪਲੇਟਫਾਰਮ ਤੋਂ ਇਜਾਜ਼ਤ ਦਿਓ। ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ।